ਵੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਵਰਜੀਨੀਆ ਤੋਂ ਵੀਰ ਪਰਮਜੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਕਰਕੇ 1962 ਦੀ ਭਾਰਤ ਚੀਨ ਜੰਗ ਸੰਬੰਧੀ 52 ਸਾਲ ਬਾਅਦ ਰਿਲੀਜ਼ ਹੋਈ ਰਿਪੋਰਟ ਸੰਬੰਧੀ ਜਾਣਕਾਰੀ ਦਿਓ। ਕੀ ਇਹ ਰਿਪੋਰਟਸ ਭਰੋਸੇਯੋਗ ਹੈ? ਟੀਵੀ 84 ਤੇ ਇਸ ਦੀ ਸਾਰੀ ਟੀਮ ਦੀ ਚੜ੍ਹਦੀ ਕਲਾ ਦੀ ਲੋਚਾ ਕਰਦਾ ਹਾਂ। ਜੀ ਡਾਕਟਰ ਸਾਹਿਬ। ਵੀਰ ਪਰਮਜੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਵਰਜੀਨੀਆ ਤੋਂ ਲਿਖਿਆ ਔਰ ਸਾਨੂੰ ਹਮੇਸ਼ਾ ਹੀ ਆਲਮੋਸਟ ਡੇਲੀ ਬੇਸਿਸ ਤੇ ਤਾਜ਼ਾ ਸਟੋਰੀਜ਼ ਵੀ ਭੇਜਦੇ ਰਹਿੰਦੇ ਨੇ, ਸਾਡੀਆਂ ਕਮੀਆਂ ਵੀ ਪੁਆਇੰਟ ਆਊਟ ਕਰਦੇ ਜੀ। ਕੱਲ ਦੇ 2 ਦਿਨ ਪਹਿਲਾਂ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਆਲਰੇਡੀ ਇਸ ਹੈਂਡਰਸਨ ਬਰੁਕਸ ਰਿਪੋਰਟ ਨੂੰ ਡਿਸਕਸ ਕੀਤਾ ਸੀ ਜੀ, ਜਿਹੜੀ ਕਿ ਆਸਟ੍ਰੇਲੀਅਨ ਜਰਨਲਿਸਟ ਨੇ ਆਪਣੇ ਜਿਹੜਾ ਉਹ ਵੈਬ ਦੇ ਉੱਤੇ ਬਲੌਗ ਦੇ ਉੱਤੇ ਪਾਈ ਜੀ। ਕਿਉਂਕਿ ਇਹ ਰਿਪੋਰਟ ਆਲਰੇਡੀ ਦੀਆਂ 2-3 ਕਾਪੀਆਂ ਹੀ ਉਹਨਾਂ ਨੇ ਉਹ ਵੀ ਵਾਚ ਬੜੀਆਂ ਸੀਲ ਕਰਕੇ ਰੱਖੀਆਂ ਹੋਈਆਂ ਸੀ ਔਰ ਸਮਹਾਓ ਇਸ ਲਿਖਾਰੀ ਨੇ ਪਹਿਲਾਂ ਵੀ ਕਿਤਾਬ ਇਸ ਮੁੱਦੇ ਤੇ ਲਿਖੀ ਹੈ, ਉਹਦਾ ਦਿਲਚਸਪੀ ਹੈ, ਸਮਹਾਓ ਦੇ ਕੋਲ ਉਹਦੇ ਕਾਫੀ ਵੱਡਾ ਹਿੱਸਾ ਹੈ, ਸੋ ਉਹਨੇ ਉਹ ਪਾਈ ਹੈ। ਅਸੀਂ ਸਮਝਦੇ ਹਾਂ ਵੀ ਇਹ ਬਿਲਕੁਲ ਜੈਨੂਨ ਹੈ, ਆਥੈਂਟਿਕ ਹੈ ਜੀ ਨਹੀਂ ਔਰ ਭਰੋਸੇਯੋਗ ਹੈ ਔਰ ਇਸ ਬਾਰੇ ਅਸੀਂ ਆਲਰੇਡੀ ਵੇਰਵੇ ਨਾਲ ਡਿਸਕਸ ਕਰ ਚੁੱਕੇ ਹਾਂ। ਸੋ ਇਸ ਤੋਂ ਬਿਨਾਂ ਮੈਂ ਉਹਨਾਂ ਦਾ ਧੰਨਵਾਦ ਹੀ ਕਰ ਸਕਦਾ ਜੀ ਜੀ। ਉਹਨਾਂ ਨੇ ਸਾਨੂੰ ਲਿਖਿਆ ਔਰ ਟੀਵੀ 84 ਦੇ ਲਈ ਸ਼ੁਭ ਕਾਮਨਾਵਾਂ ਕੀਤੀਆਂ। ਬਹੁਤ ਬਹੁਤ ਧੰਨਵਾਦ ਜੀ। ਸਾਡੀ ਅਗਲੀ ਈਮੇਲ ਆਈ ਹੈ ਪੈਰਿਸ ਫਰਾਂਸ ਤੋਂ ਬੀਬੀ ਗੁਰਦੀਪ ਕੌਰ ਸੋਹਤਾ ਜੀ ਦੀ। ਇਹ ਲਿਖਦੇ ਹਨ, ਟੀਵੀ 84 ਐਪੀਸੋਡ ਅੱਖਾਂ ਖੋਲਣ ਵਾਲਾ ਹੁੰਦਾ ਹੈ। ਜਥੇਦਾਰ ਅਕਾਲ ਤਖਤ ਵੱਲੋਂ ਸਿੱਖਾਂ ਨੂੰ 4-4 ਬੱਚੇ ਪੈਦਾ ਕਰਨ ਵਾਲੇ ਬਿਆਨ ਨੂੰ ਤੁਸੀਂ ਜਿਵੇਂ ਦਲੀਲਾਂ ਦੀ ਕਸਵੱਟੀ ਤੇ ਪਰਖ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ, ਇਹ ਲਾਜਵਾਬ ਹੈ। ਹੁਣ ਹੋਰ ਸਾਰੇ ਵੀ ਇਸ ਦੀ ਆਲੋਚਨਾ ਕਰਨ ਲੱਗੇ ਹੋਏ ਹਨ, ਪਰ ਤੁਸੀਂ ਸਭ ਤੋਂ ਪਹਿਲਾਂ ਠੀਕ ਰਾਹ ਤੇ ਵਿਚਾਰ ਚਰਚਾ ਸ਼ੁਰੂ ਕੀਤੀ। ਤੁਸੀਂ ਆਪਣੇ ਪ੍ਰੋਗਰਾਮ ਦਾ ਸਮਾਂ ਥੋੜਾ ਵਧਾਓ। ਤੁਹਾਡੀਆਂ ਸਿਆਸੀ ਟਿੱਪਣੀਆਂ ਵੀ ਬੜੀਆਂ ਕੜਾਕੇਦਾਰ ਤੇ ਮਸਾਲੇਦਾਰ ਹੁੰਦੀਆਂ ਹਨ। ਜੇ ਆਪਣਿਆਂ ਨੂੰ ਚਾਹ ਚੜਦਾ ਹੈ ਤਾਂ ਦੁਸ਼ਮਣ ਦੇ ਢਿੱਡ 'ਚ ਕਿੰਨੀ ਪੀੜ ਹੁੰਦੀ ਹੋਵੇਗੀ। ਮੇਰਾ ਸਵਾਲ ਹੈ ਕਿ ਬਾਹਰਲੇ ਸਿੱਖ ਤਾਂ ਕਾਫੀ ਹੱਦ ਤੱਕ ਸਮਝਦਾਰ ਤੇ ਲਾਮਬੰਦ ਹੋ ਰਹੇ ਹਨ, ਪਰ ਇਹ ਸਿੱਖੀ ਪ੍ਰਚਾਰ ਤੇ ਰਾਜਸੀ ਚੇਤਨਾ ਦੀ ਲਹਿਰ ਨੂੰ ਪੰਜਾਬ ਵਿੱਚ ਕਿਵੇਂ ਘਰ ਘਰ ਪਹੁੰਚਾਇਆ ਜਾ ਸਕਦਾ ਹੈ? ਜੀ ਡਾਕਟਰ ਸਾਹਿਬ। ਭੈਣ ਜੀ ਗੁਰਦੀਪ ਕੌਰ ਸਹੋਤਾ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਪੈਰਿਸ ਫਰਾਂਸ ਤੋਂ ਲਿਖੇ ਜੀ। ਉਹਨਾਂ ਨੂੰ ਸਾਡੀ ਇਹ ਟਿੱਪਣੀ ਤਾਂ ਨਹੀਂ, ਅਸੀਂ ਇਹਦੇ 'ਤੇ ਪੂਰਾ ਇੱਕ ਸੈਗਮੈਂਟ ਕੀਤਾ ਜੀ, ਕਿਉਂਕਿ ਹੋਲੇ ਮਹੱਲੇ ਦੇ ਮੌਕੇ 'ਤੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਇਹ ਸਟੇਟਮੈਂਟ ਦਿੱਤੀ ਮੀਡੀਆ ਨੂੰ ਜੀ ਕਿ ਹਰ ਸਿੱਖ ਕਪਲ ਜਿਹੜਾ ਉਹ 4-4 ਬੱਚੇ ਪੈਦਾ ਕਰੇ। ਸਿੱਖਾਂ ਦੀ ਗਿਣਤੀ ਬਹੁਤ ਘਟ ਰਹੀ ਹੈ ਔਰ ਗੁਰੂ ਨਾਨਕ ਸਾਹਿਬ ਦੇ ਵੇੜੇ ਤੋਂ ਘਟਦੀ ਚਲੀ ਜਾ ਰਹੀ ਹੈ ਜੀ। ਸੋ ਕਿਉਂਕਿ ਇਹ ਇੱਕ ਆਲ ਆਫ ਏ ਸਡਨ ਜਿਹਨੂੰ ਇਹ ਕਹਿੰਦੇ ਨੇ ਕਿ ਵੀ ਹਵਾ ਦੇ ਵਿੱਚ ਹੀ ਗੱਲ ਆਈ ਸੀ ਜੀ। ਸੋ ਉਦੋਂ ਅਜੇ ਕਿਸੇ ਦਾ ਵੀ ਕਾਮੈਂਟ ਨਹੀਂ ਸੀ ਆਇਆ ਔਰ ਮੈਂ ਸਮਝਦਾ ਵੀ ਚਲੋ ਇਹ ਗੁਰੂ ਦੀ ਆਪਣੀ ਵਡਿਆਈ ਹੈ ਜੀ ਕਿ ਅਸੀਂ ਜਿਸ ਲਾਈਨ ਦੇ ਉੱਤੇ ਇਸ ਨੂੰ ਦੇਖਿਆ, ਜਿਸ ਥਾਟ ਪ੍ਰੋਸੈਸ ਦੇ ਨਾਲ ਬਿਨਾਂ ਇਸ ਗੱਲ ਨੂੰ ਡਿਨਾਈ ਕੀਤੇ ਹੈ ਕਿ ਵੀ ਅਲਟੀਮੇਟਲੀ ਜਿਹੜੀ ਮਾਈਨੋਰਿਟੀਜ਼ ਨੇ, ਜੇ ਉਹਨਾਂ ਦੀ ਗਿਣਤੀ ਘਟੇ ਤਾਂ ਉਹਨਾਂ ਦੀ ਸਰਵਾਈਵਲ ਔਖੀ ਹੁੰਦੀ ਹੈ ਜੀ। ਪਰ ਉਹਦੇ ਅਸੀਂ ਜਿਹੜੇ ਫੈਕਟਸ ਨੇ ਇਹਦੇ ਨਾਲ ਰਿਲੇਟਡ ਕਿ ਕਿਵੇਂ ਪੰਜਾਬ ਦੇ ਵਿੱਚ ਜਵਾਨੀ ਨਸ਼ਿਆਂ ਦੇ ਵਿੱਚ ਗਰਕ ਕੀਤੀ ਜਾ ਰਹੀ ਹੈ ਜੀ ਔਰ ਜੇ ਨਸ਼ਿਆਂ 'ਚ ਜਿਹੜੇ ਐਗਜ਼ਿਸਟਿੰਗ ਨੇ ਉਹ ਗਰਕ ਹੋ ਰਹੇ ਨੇ ਔਰ ਆਲਰੇਡੀ ਉਹ ਨਸ਼ਿਆਂ ਦੀ ਮੰਡੀ ਬਣਾਉਣ ਵਾਲੇ ਜਿਹੜੇ ਨੇ ਉਹ ਅਕਾਲੀ ਦਲ ਦੇ ਵਿੱਚ ਹੀ ਉਹਨਾਂ ਦੇ ਹੀ ਆਕਾ ਨੇ ਉੱਥੋਂ ਦੇ ਲੋਕਾਂ ਦੇ ਜੀ। ਤੇ ਫਿਰ ਤੁਸੀਂ ਹੋਰ ਵੀ ਜੰਮ ਦਿਓਗੇ, ਉਹ ਵੀ ਨਸ਼ੇ ਹੀ ਹੋ ਜਾਣਗੇ। ਦੂਸਰੀ ਗੱਲ, ਜੇ ਇੱਕ ਵੱਡਾ ਤਬਕਾ ਪਹਿਲਾਂ ਹੀ ਜਿਹੜਾ ਉਹ ਪਤਤ ਪੁਣੇ ਵੱਲ ਜਾ ਰਿਹਾ, ਕੋਈ ਆਸ਼ੂਤੋਸ਼ ਆ ਗਿਆ, ਕੋਈ ਰਾਧਾ ਸਵਾਮੀ ਆ ਗਿਆ, ਕੋਈ ਨਰਕਧਾਰੀ ਆ ਗਿਆ, ਕੋਈ ਦੂਜਾ ਆ ਗਿਆ, ਜਿਹੜੇ ਹੈ ਨੇ ਜੀ, ਉਹਨਾਂ ਨੂੰ ਤਾਂ ਤੁਸੀਂ ਜਿਹੜੇ ਤੁਹਾਡੇ ਫਰਜ਼ ਨੇ ਸ਼੍ਰੋਮਣੀ ਕਮੇਟੀ ਦੇ ਥੱਲੇ ਜਾਂ ਧਾਰਮਿਕ ਲੋਕਾਂ ਦੇ ਕਿ ਤੁਸੀਂ ਉਹਨਾਂ ਨੂੰ ਸਿੱਖੀ ਦਾਇਰਾਕਾਰ ਦੇ ਵਿੱਚ ਲਿਆਓ, ਉਹ ਫਰਜ਼ ਤਾਂ ਤੁਸੀਂ ਪੂਰੇ ਨਹੀਂ ਕਰ ਰਹੇ। ਤੇ ਹੁਣ ਤੁਸੀਂ ਲੋਕਾਂ ਨੂੰ ਇਹ ਕਹਿ ਰਹੇ ਹੋ ਕਿ ਜੀ ਉਹ ਤੁਹਾਨੂੰ ਜਿਹੜਾ ਇਸ ਕਿਸਮ ਦੀ ਲਾਈਨ ਦੇ ਰਹੇ ਹੋ ਜਿਹਦੇ ਉੱਤੇ ਕੋਈ ਵਿਚਾਰ ਨਹੀਂ ਹੈ, ਕੋਈ ਉਹਦਾ ਬੈਕਅਪ ਨਹੀਂ ਹੈ ਕੋਈ। ਔਰ ਆਲਰੇਡੀ ਅਸੀਂ ਜਿਵੇਂ ਕਿਹਾ ਹੀ ਸੀ ਕਿ ਭਾਈ ਹਜ਼ਾਰਾਂ ਬੱਚੇ ਯਤੀਮ ਹੋਏ, ਪੰਜਾਬ 'ਚ ਹੋਏ, ਦਿੱਲੀ 'ਚ ਹੋਏ, ਉਹਨਾਂ ਦੇ ਕੀ ਪ੍ਰਬੰਧ ਕੀਤੇ ਨੇ ਔਰ ਕਿ ਸਿਰਫ ਬੱਚੇ ਵਧਾ ਦੇਣਾ ਕਿਸੇ ਕੌਮ ਦੀ ਖੁਸ਼ਹਾਲੀ ਦੀ ਗਰੰਟੀ ਨਹੀਂ ਹੁੰਦੀ। ਤੁਸੀਂ ਈਵਨ ਭਾਰਤ ਵਿਚਲੇ ਮੁਸਲਮਾਨਾਂ ਦਾ ਹਾਲ ਦੇਖ ਲਓ, 150 ਮਿਲੀਅਨ ਤੋਂ ਜ਼ਿਆਦਾ ਉਹਨਾਂ ਦੀ ਆਬਾਦੀ ਹੈ। ਬੇਸ਼ੱਕ ਬੱਚੇ ਜ਼ਿਆਦਾ ਨੇ, ਕਿਸ ਗੁਰਬਤ 'ਚ ਨੇ ਔਰ ਜਿਹੜੀ ਸਿਸਟਮ ਗੁਲਾਮੀ ਦਾ ਹੈ ਉਹ ਤਾਂ ਉਹਨਾਂ ਨੂੰ ਨਾ ਨੌਕਰੀਆਂ 'ਚ ਵੜਨ ਦਿੰਦਾ ਹੈ, ਨਾ ਉਹਨਾਂ ਨੂੰ ਉਹ ਫੈਕਟਰੀਆਂ ਦੇ ਵਿੱਚ ਰੱਖਦੇ ਨੇ ਹਿੰਦੂ ਮਾਲਕ। ਜੇ ਦੂਜੇ ਨੇ ਉਹਨਾਂ ਦੇ ਉੱਤੇ ਰਾਈਟਸ ਦੇ ਨਾਂ ਥੱਲੇ ਉਹਨਾਂ ਦੀਆਂ ਫੈਕਟਰੀਆਂ ਸਾੜ ਦਿੰਦੇ ਨੇ ਜੀ। ਤੇ ਜਿਹੜੀ ਗੱਲ ਗੁਲਾਮੀ ਦੀ ਹੈ, ਜਿਸ ਗੁਲਾਮੀ 'ਚ ਅਸੀਂ ਫਸੇ ਹੋਏ ਹਾਂ, ਜੇ ਉਹਦੇ 'ਚੋਂ ਨਿਕਲਣ ਦੇ ਲਈ ਅਸੀਂ ਕੋਈ ਕਾਲ, ਕੋਈ ਲੀਡਰਸ਼ਿਪ ਦੇਣ ਨੂੰ ਤਿਆਰ ਨਹੀਂ। ਬੀਤੇ ਦੇ ਵਿੱਚ ਵੀ ਇਹ ਸਾਰੇ ਚੁੱਪ ਕਰਕੇ ਬੈਠੇ ਰਹੇ ਨੇ
ਜੀ। ਤੇ ਹੁਣ ਤੁਸੀਂ ਇਸ ਕਿਸਮ ਦੀ ਐਵੇਂ ਹਵਾਈ ਗੱਲ ਕਰਕੇ ਕੀ ਉਹਦੇ ਚੋਂ ਕੱਢਣਾ ਚਾਹੋਗੇ? ਪਰ ਚਲੋ ਉਹਨਾਂ ਨੂੰ ਇਹ ਚੰਗਾ ਲੱਗਾ ਹੈ ਔਰ ਅਸੀਂ ਇਸ ਦੇ ਲਈ ਉਹਨੂੰ ਫਰਦਰ ਥੋੜਾ ਜਿਹਾ ਐਲੈਬੋਰੇਟ ਕੀਤਾ ਹੈ। ਜੀ। ਸਮਾਂ ਵਧਾਉਣ ਦੀ ਗੱਲ ਉਹਨਾਂ ਨੇ ਕੀਤੀ ਹੈ। ਮੈਂ ਸਮਝਦਾ ਵੀ ਸਾਡੇ ਲਈ ਬਾਕੀ ਵੀ ਪ੍ਰੋਗਰਾਮ ਅਹਿਮੀਅਤ ਰੱਖਦੇ ਨੇ। ਸੋ 1 ਘੰਟਾ ਮੰਡੇ ਥਰੂ ਫਰਾਈਡੇ ਕਾਫੀ ਹੈ। ਜੀ। ਜਿਹੜਾ ਆਲਮੋਸਟ ਜਿੰਨੇ ਕੁ ਮਸਲੇ ਨੇ ਅਸੀਂ ਉਹਨਾਂ ਨੂੰ ਕਵਰ ਕਰਦੇ ਹਾਂ, ਰਿਪੀਟ ਵੀ ਹੁੰਦੇ ਨੇ ਪ੍ਰੋਗਰਾਮ। ਜੀ। ਸਿਆਸੀ ਟਿੱਪਣੀਆਂ ਉਹਨਾਂ ਨੂੰ ਕੜਾਕੇਦਾਰ ਮਸਾਲੇਦਾਰ ਲੱਗਦੀਆਂ। ਜੀ। ਅਸੀਂ ਤੜਕਾ ਤਾਂ ਨਹੀਂ ਲਾਉਂਦੇ, ਇਹ ਨਹੀਂ ਉਹਨਾਂ ਨੂੰ ਕਿਹਾ ਜੀ ਤੜਕੇ ਵਾਲੇ ਆ, ਪਰ ਇਹ ਜ਼ਰੂਰ ਹੁੰਦਾ ਹੈ ਵੀ ਜਿਹੜਾ ਫਿਰ ਦਾੜ ਦੇ ਥੱਲੇ ਆਏ ਉਹਨੂੰ ਤਾਂ ਬੰਦਾ ਕਹੇ ਜੇ ਚੱਬੇ ਨਾ ਤਾਂ ਫਿਰ ਉਹ ਦਾੜ ਦੀ ਵੀ ਜਿਹੜੀ ਹੈ ਬਿਸਤੀ ਹੁੰਦੀ ਹੈ। ਜੀ। ਜੀ। ਸੋ ਅਸੀਂ ਵਿਰੋਧੀਆਂ ਦੇ ਲਈ ਜ਼ਰੂਰ ਇਹ ਅਪਰੋਚ ਰੱਖੀ ਹੈ, ਪਰ ਸਾਨੂੰ ਚਾਹ ਹੁੰਦਾ ਹੈ ਜਦੋਂ ਕੋਈ ਹਾਂ ਪੱਖੀ ਗੱਲ ਕੌਮੀ ਪੱਖ ਤੋਂ ਹੁੰਦੀ ਹੈ। ਜੀ। ਸੋ ਹਰ ਖਬਰ ਨੂੰ ਅਸੀਂ ਕੜਾਕਾ ਜਾਂ ਮਸਾਲਾ ਨਹੀਂ ਹਰ ਇੱਕ ਦੇ ਵਿੱਚ ਪਾਉਂਦੇ। ਜੀ। ਉਹਨਾਂ ਦਾ ਸਵਾਲ ਹੈ ਵੀ ਬਾਹਰ ਤਾਂ ਅਵੇਅਰਨੈਸ ਹੈ ਸਿੱਖੀ ਪ੍ਰਚਾਰ ਦੇ ਨੁਕਤਾ ਨਿਗਾਹ ਤੋਂ ਵੀ ਔਰ ਸਿਆਸੀ ਚੇਤਨਾ ਦੇ ਮਾਮਲੇ 'ਚ ਵੀ, ਔਰ ਕਿ ਪੰਜਾਬ 'ਚ ਐਸਾ ਕੀ ਕੀਤਾ ਜਾਏ ਕਿ ਧਾਰਮਿਕ ਸੁਨੇਹਾ ਘਰ ਘਰ ਪਹੁੰਚੇ ਔਰ ਰਾਜਸੀ ਚੇਤਨਾ ਵੀ ਹੋਏ। ਜੀ। ਜਦੋਂ ਰਾਜਸੀ ਚੇਤਨਾ ਦੀ ਗੱਲ ਹੁੰਦੀ ਹੈ ਜਾਂ ਸਿਆਸੀ ਚੇਤਨਾ ਦੀ ਗੱਲ ਹੁੰਦੀ ਹੈ ਤਾਂ ਜ਼ਾਹਰ ਹੈ ਗੱਲ ਤਾਂ ਖਾਲਿਸਤਾਨ ਦੀ ਹੈ, ਗੁਲਾਮੀ ਦੀ ਗੱਲ ਦਾ ਕਿਵੇਂ ਅਹਿਸਾਸ ਹੋਏ। ਜੀ। ਸੋ ਮੈਂ ਸਮਝਦਾ ਵੀ ਇਹ ਜਿਹੜੀ ਗੱਲ ਅਸੀਂ ਹੁਣੇ ਹੀ ਜਥੇਦਾਰ ਸਾਹਿਬ ਦੇ ਹਵਾਲੇ ਨਾਲ ਕਰਕੇ ਹਟੇ ਹਾਂ, ਹੁਣ ਇਹ ਤਾਂ ਕੋਈ ਨਾ ਇਹ ਤਾਂ ਕਹਿ ਸਕਦਾ ਹੈ ਕਿ ਜੀ ਉੱਥੇ ਜੇ ਕੋਈ ਬੰਦੂਕਧਾਰੀ ਜਾਂ ਹਥਿਆਰਬੰਦ ਸੰਘਰਸ਼ ਦੀ ਗੱਲ ਹੁੰਦੀ ਹੈ ਤੇ ਸਰਕਾਰੀ ਜ਼ੁਲਮ ਜਿਹੜੇ ਨੇ ਉਹ ਆਉਂਦੇ ਨੇ। ਜੀ। ਹੁਣ ਇਸ ਗੱਲ ਨੂੰ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਜਾਂ ਧਾਰਮਿਕ ਅਦਾਰੇ ਜਾਂ ਥਾਂ ਥਾਂ ਤੇ ਖੁੱਲੇ ਡੇਰੇ ਕੋਈ ਪੁੱਛ ਸਕਦਾ ਹੈ ਵੀ ਹਰ 100 ਕਦਮ ਦੇ ਉੱਤੇ ਡੇਰਾ ਹੈ। ਉਹਨਾਂ ਨੇ ਡੇਰੇ ਵਾਲਿਆਂ ਨੇ ਆਪਣੇ ਆਪ ਨੂੰ ਵੀ ਸਮਾਜ ਵੀ ਬਣਾ ਲਿਆ। ਕਦੇ ਦੁਨੀਆ 'ਚ ਇਹ ਨਹੀਂ ਦੇਖਿਆ ਕਿ ਸੰਤਾਂ ਦੀ ਵੀ ਸੁਸਾਇਟੀ ਹੁੰਦੀ ਹੈ, ਸੰਤ ਸਮਾਜ ਵੀ ਬਣ ਗਏ। ਜੀ। ਤੇ ਜੇ ਇੰਨਾ ਕੁਛ ਹੈ ਤੇ ਨਸ਼ੇ ਕਿਉਂ ਆ ਗਏ ਪੰਜਾਬ ਦੇ ਵਿੱਚ, ਪਤਤਪੁਣਾ ਕਿਉਂ ਹੈ, ਸਿੱਖੀ ਤੋਂ ਲੋਕ ਕਿਉਂ ਦੂਰ ਜਾ ਰਹੇ ਨੇ? ਸੋ ਜ਼ਾਹਰ ਹੈ ਵੀ ਇਸ ਪੱਖ ਤੋਂ ਪੰਜਾਬ ਦੇ ਵਿੱਚ ਉਹ ਏਜੰਸੀਆਂ ਦੀ ਸਰਗਰਮੀ ਹੈ ਜਿਨ੍ਹਾਂ ਦੇ ਲਈ ਇਹ ਸਾਰੇ ਕੰਮ ਕਰਦੇ ਨੇ। ਜੀ। ਔਰ ਉਹਦਾ ਹੀ ਨਤੀਜਾ ਹੈ ਕਿ ਇਹਦੇ ਬਾਵਜੂਦ ਕਿ ਇਸ ਕਿਸਮ ਦਾ ਜਿਹੜਾ ਜਾਲੀ ਜਿਹਾ ਧਰਮ ਹੈ, ਹਿਪੋਕਰੇਸੀ, ਪਖੰਡ, ਜਿਹੜਾ ਕਿ ਨਾ ਹੀ ਜਿਹੜੀ ਮਾਡਰਨ ਜਨਰੇਸ਼ਨ ਜਿਹੜੀ ਲੌਜਿਕ ਰੀਜ਼ਨਿੰਗ ਦੇ ਨਾਲ ਗੱਲ ਕਰਨਾ ਚਾਹੁੰਦੀ ਹੈ, ਉਹਨਾਂ ਨੂੰ ਤੁਸੀਂ ਉਹ ਕਹਾਣੀਆਂ ਸੁਣਾ ਰਹੇ ਹੋ ਜਿਹਦੇ ਨਾਲ ਕੋਈ ਤੁਹਾਡੀ ਲੌਜਿਕ ਦੀ ਗੱਲ ਹੀ ਨਹੀਂ ਬੈਠਦੀ। ਸੋ ਜਿਹੜਾ ਸਿੱਖ ਧਰਮ ਦੇ ਨਾਂ ਥੱਲੇ ਧਰਮ ਪ੍ਰਚਾਰਿਆ ਵੀ ਜਾ ਰਿਹਾ ਹੈ ਉਸ ਦੇ ਵਿੱਚ ਬਹੁਤ ਕੁਛ ਜਿਵੇਂ ਹਿੰਦੂ ਥਾਟ ਦੇ ਵਿੱਚ ਪੁਰਾਣਾਂ ਦੀਆਂ ਕਹਾਣੀਆਂ ਸੀ, ਵੱਡੀਆਂ ਵੱਡੀਆਂ ਕਹਾਣੀਆਂ ਸੁਣਾ ਕੇ। ਸੋ ਉਹਨਾਂ ਨੇ ਆਪਣੇ ਆਪ ਨੂੰ ਅਪ ਟੂ ਡੇਟ ਕੀਤਾ ਹੈ। ਹਿੰਦੂਆਂ ਨੇ ਤੁਸੀਂ ਦੇਖੋ ਚੇਂਜ ਵਰਲਡ ਕਿਵੇਂ ਆਪਣਾ ਯੋਗਾ ਵੇਚਿਆ ਦੁਨੀਆ ਨੂੰ। ਤੁਸੀਂ ਕਿਸੇ ਨਾਲ ਕਹੋ ਕਿ ਜੀ ਇਹ ਨਹੀਂ ਹੈ, ਸਿੱਖ ਲੜ ਪੈਂਦੇ ਨੇ ਕਿ ਜੀ ਨਹੀਂ ਚਲੋ ਇਹ ਤਾਂ ਸਰੀਰਕ ਐਕਸਰਸਾਈਜ਼ ਹੈ, ਫਲਾਣਾ ਹੈ। ਇੰਨਾ ਉਹਨਾਂ ਨੇ ਇੰਪੈਕਟ ਕੀਤਾ ਹੈ। ਅਮਰੀਕਨਾਂ ਨੂੰ ਲੈ ਲਓ, ਵੈਸਟਰਨ ਵਰਲਡ ਨੂੰ ਲੈ ਲਓ। ਇਸੇ ਤਰ੍ਹਾਂ ਮਿਸਟਿਸਿਜ਼ਮ ਹੈ। ਹੁਣ ਗੀਤਾ ਦੇ ਜਿੰਨੇ ਕੁ ਅੰਗਰੇਜ਼ੀ ਦੇ ਵਿੱਚ ਥਾਂ ਥਾਂ ਤੇ ਡਿਫਰੈਂਟ ਉਹਦੇ 'ਤੇ ਕਾਮੈਂਟਰੀਜ਼ ਲਿਖੀਆਂ ਗਈਆਂ, ਮੇਰਾ ਨਹੀਂ ਖਿਆਲ ਕਿ ਬਾਈਬਲ ਤੋਂ ਬਾਅਦ ਕਿਸੇ ਹੋਰ ਕਿਤਾਬ ਦੇ ਉੱਤੇ ਇੰਨੀ ਜ਼ਿਆਦਾ ਹੋਏ। ਉਹਨਾਂ ਨੇ ਚੁੱਕ ਕੇ ਕਿੱਥੇ ਦਾ ਕਿੱਥੇ ਪਹੁੰਚਾ ਦਿੱਤਾ ਜੀ। ਸੋ ਉਹ ਇੱਕ ਸਫਲ ਸੇਲਸਮੈਨ ਨੇ। ਉਹਨਾਂ ਨੇ ਆਪਣਾ ਸੌਦਾ ਇਹਨਾਂ 'ਚ ਵੀ ਵੇਚਿਆ, ਅੰਦਰੂਨੀ ਤੌਰ ਦੇ ਉੱਤੇ ਵੀ। ਹੁਣ ਉਹ ਪੁਰਾਣਾਂ ਦੀਆਂ ਕਹਾਣੀਆਂ ਉਹ ਉਹਨਾਂ ਨੇ ਰਾਮਾਇਣ ਮਹਾਭਾਰਤ ਉੱਥੋਂ ਦੀ ਆਮ ਭੋਲੀ ਭਾਲੀ ਗਰੀਬ ਜਨਤਾ ਲਈ ਛੱਡਿਆ। ਉਹਨਾਂ ਨੂੰ ਰਾਮਲੀਲਾ ਦਿਖਾਤੀ, ਰਾਸਲੀਲਾ ਦਿਖਾਤੀ, ਉਹ ਸਾਰੇ ਦੇ ਉੱਤੇ ਕਰਦੇ ਨੇ। ਬਟ ਅਦਰਵਾਈਜ਼ ਉਹ ਜਦੋਂ ਵੈਸਟ ਨਾਲ ਗੱਲ ਕਰਦੇ ਨੇ ਤਾਂ ਵਿਦਾਂਤਾ ਦੀ ਗੱਲ ਕਰਦੇ ਆ, ਫਿਲਾਸਫੀ, ਵਿਵੇਕਾਨੰਦ, ਰਾਮਕ੍ਰਿਸ਼ਨ ਪਰਮਹੰਸ, ਸੇਂਟ ਔਰਵਿੰਦੋ ਜੀ, ਮਹੇਸ਼ ਯੋਗੀ, ਟ੍ਰਾਂਸੈਂਡੈਂਟਲ ਮੈਡੀਟੇਸ਼ਨ, ਉਹ ਇਸ ਕਿਸਮ ਦਾ ਬਣਾ ਕੇ ਵੇਚਦੇ ਨੇ ਕਿ ਇਹਨਾਂ ਨੂੰ ਇਹ ਲੱਗਦਾ ਯਾਰ ਸਾਡੇ ਇਹ ਜਿਹੜੀ ਕ੍ਰਿਸਚੀਅਨਿਟੀ ਹੈ ਜਾਂ ਇਸਲਾਮ ਹੈ ਇਹ ਆਊਟਡੇਟਿਡ ਨੇ। ਇਸ ਕਿਸਮ ਦਾ ਇਹ ਇਹਨਾਂ ਦਾ ਸੈਲਿੰਗ ਚਿਪ ਹੈ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਸਭ ਫਰਾਡ ਹੈ ਇਹਨਾਂ ਦਾ, ਲੇਕਿਨ ਸੇਲਸਮੈਨਸ਼ਿਪ ਹੈ। ਇਸ ਦੇ ਉਲਟ ਸਾਡੀ ਸ਼੍ਰੋਮਣੀ ਕਮੇਟੀ ਜਾਂ ਸਾਡੇ ਅਦਾਰੇ ਈਵਨ ਬਾਹਰ ਵੀ ਠੀਕ ਹੈ, ਬਾਹਰ ਚੇਤਨਾ ਸਿੱਖਾਂ ਦਾ ਦੂਜਾ 'ਚ ਹੈ। ਗੁਰਦੁਆਰਿਆਂ 'ਚ ਤੁਸੀਂ ਜਾਓ, ਕਿਹੜੀਆਂ 2 ਕਿਤਾਬਾਂ ਚੰਗੀਆਂ ਸਾਡੇ ਕੋਲ ਦੇਣ ਨੂੰ ਨੇ ਜਾਂ ਵੇਚਣ ਨੂੰ ਨੇ। ਵੇਚਣ ਦੀ ਤਾਂ ਗੱਲ ਛੱਡੋ, ਤਾਂ ਸ਼ਾਪਸ ਦੇ ਉੱਤੇ ਕੁਝ ਵੀ ਨਹੀਂ, ਦੇਣ ਨੂੰ ਵੀ ਕੀ ਹੈ। ਹੁਣ ਬੇਸ਼ੱਕ ਅਸੀਂ ਜਿਵੇਂ ਖੁਸ਼ਵੰਤ ਸਿੰਘ ਦੇ ਮੁੱਦੇ ਦੇ ਉੱਤੇ ਉਹਦੀ ਨੈਗੇਟਿਵਿਟੀ ਦੀ ਗੱਲ ਕੀਤੀ ਹੈ ਸਿੱਖਾਂ ਦੇ ਹਵਾਲੇ ਨਾਲ, ਪਰ ਅੱਜ ਵੀ ਜੇ ਸਿੱਖ ਹਿਸਟਰੀ ਦੇ ਉੱਤੇ ਕੋਈ ਤੁਹਾਡੇ ਤੋਂ ਗੈਰ ਸਿੱਖ ਮੰਗਦਾ ਹੈ ਤਾਂ ਹਿਸਟਰੀ ਆਫ ਦਾ ਸਿੱਖਸ ਬਾਈ ਖੁਸ਼ਵੰਤ ਸਿੰਘ ਉਹੀ ਬੈਸਟ ਹਿਸਟਰੀ ਹੈ ਜਿਹੜੀ ਆਮ ਸਾਦਾ ਅੰਗਰੇਜ਼ੀ ਦੇ ਵਿੱਚ ਕਿਸੇ ਨੂੰ ਸਮਝ ਆ ਸਕਦੀ। ਜਾਂ ਪਤਵੰਤ ਸਿੰਘ ਨੇ ਕਿਤਾਬ ਲਿਖੀ ਹੈ ਦਾ ਸਿੱਖਸ, ਲੇਕਿਨ ਕੋਈ ਸਾਡਾ ਕੰਪਰੈਹੈਂਸਿਵ ਇਸ ਕਿਸਮ ਦਾ ਐਫਰਟ ਨਹੀਂ ਹੈ। ਸੋ ਪੰਜਾਬ 'ਚ ਕਿਵੇਂ ਜਾਏ, ਮੈਂ ਸਮਝਦਾ ਐਵੇਂ ਇੰਡੀਵਿਜੂਅਲ ਥੋੜ੍ਹੇ ਬਹੁਤ ਐਫਰਟ ਹੁੰਦੇ ਨੇ,
ਕੁਝ ਐਨਜੀਓਜ਼ ਐਫਰਟ ਕਰਦੀਆਂ, ਕੁਝ ਹੋਰ ਹੁੰਦਾ ਹੈ, ਪਰ ਇਸ ਦਾ ਮੇਰੇ ਕੋਲ ਕੋਈ ਸਪਸ਼ਟ ਜਵਾਬ ਨਹੀਂ ਹੈ ਵੀ ਇੱਥੇ ਬੈਠੇ ਹੁਣ ਇੱਥੋਂ ਵਾਲੇ ਜਿਹੜੇ ਕਰਦੇ ਨੇ ਕਈ ਵਾਰੀ ਮਿਸਪਲੇਸ ਪ੍ਰਾਇੋਰਟੀਜ਼ ਹੁੰਦੀਆਂ। ਜੀ ਜੀ ਹੁਣ ਗੁਰਬਖਸ਼ ਸਿੰਘ ਨੇ ਵਰਤ ਰੱਖਿਆ, ਭੁੱਖ ਹੜਤਾਲ ਕੀਤੀ, ਚੰਗੀ ਗੱਲ ਸੀ। ਐਂਡ ਦੇ ਵਿੱਚ ਜਥੇਦਾਰਾਂ ਨੇ ਆ ਕੇ ਜਿਹੜਾ ਉਹਨਾਂ ਨੂੰ ਛੁਡਾਤਾ ਕੰਮ, ਇਹ ਉਹਨਾਂ ਨੂੰ ਆਪਣੇ ਖਾਤੇ 'ਚ ਪਾ ਲਿਆ। ਜੀ ਹੁਣ ਮੈਂ ਕੱਲ੍ਹ ਹੀ ਜਗਤਾਰ ਸਿੰਘ ਹਵਾਰਾ ਜਿਹੜੇ ਰੋਪੜ ਦੀ ਅਦਾਲਤ 'ਚ ਪੇਸ਼ੀ ਲਈ ਆਏ, ਉਹਨਾਂ ਦੀ ਮੈਂ ਸਟੇਟਮੈਂਟ ਦੇਖ ਰਿਹਾ ਸੀ, ਕਿਉਂਕਿ ਟੋਰਾਂਟੋ ਤੋਂ ਕੋਈ ਸਿੰਘ ਹੈ, ਉਹਨਾਂ ਨੇ ਜਾ ਕੇ ਗੁਰਬਖਸ਼ ਸਿੰਘ ਹੋਰਾਂ ਨੂੰ ਇਨੈਲੋ ਗੱਡੀ ਜਿਹੜੀ ਹੈ 15 ਲੱਖ ਦੀ ਕਿ ਕਿੰਨੇ ਦੀ ਹੈ ਪਤਾ ਨਹੀਂ, ਜੀ ਉਹ ਉਹਨੂੰ ਭੇਟ ਕੀਤੀ। ਸੋ ਇਹ ਹੁਣ ਜਗਤਾਰ ਸਿੰਘ ਹਵਾਰਾ ਦੀ ਸਟੇਟਮੈਂਟ ਹੈ ਕਿ ਜੀ ਤੁਸੀਂ ਘੱਟੋ ਘੱਟ ਜਦੋਂ ਇਸ ਕਿਸਮ ਦਾ ਕੁਝ ਦਿੰਦੇ ਹੋ, ਮਦਦ ਕਰਦੇ ਹੋ, ਦੇਖ ਤਾਂ ਲਓ ਵੀ ਅਧਿਕਾਰੀ ਕੌਣ ਹੈ, ਕਿੱਥੇ ਜੀ। ਕਿਸ ਚੀਜ਼ ਦੀ ਲੋੜ ਹੈ, ਵੀ ਇੱਥੇ ਸ਼ਹੀਦ ਪਰਿਵਾਰ ਨੇ, ਦੂਸਰੇ ਨੇ, ਉਹਨਾਂ ਦੀਆਂ ਲੋੜਾਂ ਨੇ। ਜੀ ਸੋ ਅਸੀਂ ਇਹ ਸਮਝਦੇ ਹਾਂ ਵੀ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਸਾਡੇ ਫਿਰ ਜਿਹੜੇ ਬਾਹਰਲੇ ਸਿੱਖ ਵੀ ਪੰਜਾਬ 'ਚ ਕੁਝ ਕਰਨਾ ਚਾਹੁੰਦੇ ਨੇ, ਕੁਝ ਤਾਂ ਬੜਾ ਚੰਗਾ ਕੰਮ ਕਰ ਰਹੇ ਨੇ। ਸੇਵਾ ਸੁਸਾਇਟੀ ਵਾਲਿਆਂ ਨੇ ਟੋਰਾਂਟੋ ਜੋ ਸ਼ਹੀਦ ਪਰਿਵਾਰਾਂ ਦੇ ਲਈ ਬਹੁਤ ਚੰਗਾ ਕੰਮ ਕਰ ਰਹੇ ਨੇ, ਜੀ ਪਰ ਬਹੁਤ ਵਾਰੀ ਅਸੀਂ ਵੀ ਫਿਰ ਉੱਥੇ ਜਾ ਕੇ ਜਿਹੜਾ ਕੋਈ ਆਇਆ ਉਸ ਪਾਸੇ ਹੀ ਲਾ ਦਿੰਦੇ ਹਾਂ। ਲੇਕਿਨ ਕੁੱਲ ਮਿਲਾ ਕੇ ਅਜੇ ਤੱਕ ਸਾਡੇ ਕੋਲ ਕੋਈ ਇਸ ਕਿਸਮ ਦੀ ਵਿਉਂਤਬੰਦੀ ਨਹੀਂ ਜੀ ਕਿ ਪੰਜਾਬ ਦੇ ਵਿੱਚ ਅਸੀਂ ਮੀਡੀਆ ਦੀ ਲਾਈਨ ਹੈ, ਇਲੈਕਟ੍ਰੋਨਿਕ ਮੀਡੀਆ ਹੈ, ਅਸੀਂ ਯਤਨ ਕਰ ਰਹੇ ਹਾਂ। ਹੁਣ TV 84 ਇੱਕ ਮਾਧਿਅਮ ਬਣਿਆ ਜਿਹਦੇ ਰਾਹੀਂ ਗੱਲ ਪਹੁੰਚਦੀ ਹੈ, ਘੱਟੋ ਘੱਟ ਯੂਥ ਪੰਜਾਬ ਦਾ ਜਿਹੜਾ ਇੰਟਰਨੈਟ ਤੇ ਜਾਂਦਾ ਹੈ ਜੀ ਉਹ ਸਾਨੂੰ ਲਿਖਦੇ ਵੀ ਨੇ। ਸੋ ਅਸੀਂ ਤਾਂ ਇੰਨਾ ਕੀ ਐਫਰਟ ਕਰ ਸਕਦੇ ਹਾਂ, ਬਟ ਇਸ ਤੋਂ ਮੱਚ ਮੋਰ ਕਰਨ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਵਿਚਾਰਾਂ ਨਾਲ ਸਾਂਝੇ ਕੀਤੇ। ਤੇ ਹੁਣ ਅਸੀਂ ਲੈਂਦੇ ਹਾਂ ਬ੍ਰੇਕ। ਵੀਅਰਸ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।